ਇਕੋਨਮੀ ਦੀ ਗੱਲ ਕਰਦੇ ਹਾਂ ਆਪਾਂ, ਕੱਲਾ ਯੂਐਸਏ ਨਹੀਂ, ਆਪਣਾ ਗੁਆਂਢੀ ਮੁਲਕ ਕੈਨੇਡਾ ਵੀ ਇਸ ਵੇਲੇ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਹੈਗਾ। ਕੱਲਾ ਕੈਨੇਡਾ ਨਹੀਂ ਹੈਗਾ, ਆਪਾਂ ਇੰਗਲੈਂਡ ਬਾਰੇ ਵੀ ਗੱਲਬਾਤ ਕਰਾਂਗੇ। ਯੂਕੇ 'ਚ ਵੀ ਕੰਡੀਸ਼ਨ ਬਹੁਤ ਬੈਡ ਆ। ਕਦੇ ਕਿਸੇ ਨੇ ਸੋਚਿਆ ਸੀ ਵੀ ਯੂਕੇ ਦਾ ਪੌਂਡ ਡਾਲਰ ਦੇ ਬਰਾਬਰ ਹੋ ਜਾਊਗਾ। ਸੋ ਆਲਰੇਡੀ ਡਾਲਰ ਦੇ ਬਰਾਬਰ ਹੋ ਚੁੱਕਾ ਹੈਗਾ। ਸੌਰੀ, ਮੈਂ ਇੱਥੇ ਕਰੈਕਟ ਕਰਦਾ ਜਾਵਾਂ, ਯੂਰੋ ਜਿਹੜਾ ਹਰਜੋਤ ਸਿੰਘ ਯੂਰੋ ਜਿਹੜਾ ਕਲੀਅਰ ਤੇ ਹੋਇਆ। ਹੁਣ ਆਪਾਂ ਯੂਐਸਏ ਦੀ ਗੱਲ ਕਰਦੇ ਜਾਈਏ ਇਨਫਲੇਸ਼ਨ ਦੀ। ਯੂਐਸਏ ਦੇ ਵਿੱਚ ਇਨਫਲੇਸ਼ਨ ਜੋ ਗਵਰਨਮੈਂਟ ਦੇ ਫਿਗਰਸ ਆ ਉਹ 9.1% ਤੇ ਪਹੁੰਚ ਗਿਆ ਹੈਗਾ। ਸੋ ਇਹ ਜੋ 9.1% ਹੈ ਗਵਰਨਮੈਂਟ ਦੇ ਫਿਗਰਸ ਆ, ਪਰ ਅੱਜ ਮੈਂ ਪੜ੍ਹ ਰਿਹਾ ਸੀ ਕਈ ਇਕੋਨੋਮਿਸਟ ਇਹ ਵੀ ਸੋਚ ਰਹੇ ਵੀ ਹੋ ਸਕਦਾ ਇਹਦੇ ਨਾਲੋਂ ਵੀ ਵੱਧ ਹੋਵੇ। ਸੋ ਸਿਚੁਏਸ਼ਨ ਬਹੁਤ ਬੈਡ ਆ। ਪਿਛਲੇ ਮਹੀਨੇ ਨਾਲੋਂ ਵੀ ਇਨਫਲੇਸ਼ਨ ਵੱਧ ਗਈ ਹੈਗੀ ਆ। 2015 ਦੇ ਵਿੱਚ ਇਨਫਲੇਸ਼ਨ ਨੈਗੇਟਿਵ ਸੀ, -0.2 ਸੀ, ਤੇ 2020 ਦੇ ਵਿੱਚ 0.1 ਤੇ ਸੀ। ਇੱਕਦਮ ਤੁਸੀਂ ਦੇਖੋ ਵੀ ਹੁਣ 2020 ਦੇ ਮਿਡਲ ਤੋਂ ਲੈ ਕੇ ਹੁਣ ਤੱਕ 9.1% ਦੇ ਉੱਤੇ ਇਨਫਲੇਸ਼ਨ ਚਲੇ ਗਈ ਆ। ਹਰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈਗੀ ਆ। ਪ੍ਰਾਈਸਿਸ ਮਹੀਨੇ ਦੇ ਵਿੱਚ ਬਹੁਤ ਵੱਧ ਰਹੀਆਂ। ਇੱਕ ਮਹੀਨੇ ਦੇ ਵਿੱਚ ਫੂਡ ਤੇ એનર્ਜੀ 5.9% ਜਿਹੜੀ ਵਧੀ ਹੈਗੀ ਆ। ਕੋਰ ਪ੍ਰਾਈਸਿਸ 0.7% ਮੰਥਲੀ ਬੇਸਿਸ ਦੇ ਉੱਤੇ ਜੋ ਆ ਉਹ ਵਧੀਆਂ ਹੈਗੀਆਂ। ਜੇ ਓਵਰਆਲ ਦੇਖਿਆ ਜਾਵੇ ਕਹਿੰਦੇ ਭਈ એનર્ਜੀ ਪ੍ਰਾਈਸਿਸ 7.5% ਜੂਨ ਮਹੀਨੇ 'ਚ ਵਧੀਆਂ, ਜੋ ਕਿ 41.6% ਪਿਛਲੇ ਸਾਲ ਦੇ ਮੁਕਾਬਲੇ ਵੱਧ ਆ। ਇੱਕ ਸਾਲ 'ਚ ਇੰਨੇ ਵੱਧ ਗਈਆਂ। ਗੈਸ ਦੀਆਂ ਪ੍ਰਾਈਸਿਸ 59.9% ਪਿਛਲੇ ਇੱਕ ਸਾਲ ਨਾਲੋਂ ਵੱਧ ਗਈਆਂ ਹੈਗੀਆਂ। 11.2% ਮਈ ਨਾਲੋਂ ਜ਼ਿਆਦਾ ਵਧੀਆਂ। ਇਹ ਜੂਨ ਮਹੀਨੇ ਦੀ ਮੈਂ ਗੱਲ ਕਰ ਰਿਹਾ ਹੈਗਾ। ਸੋ ਇਸੇ ਤਰ੍ਹਾਂ ਸੀਪੀਆਈ ਉਹ ਵੀ ਬੜਾ ਇਨਕਰੀਜ਼ ਹੋਇਆ। ਸੋ ਸਿਚੁਏਸ਼ਨ ਇਨਫਲੇਸ਼ਨ ਨੂੰ ਲੈ ਕੇ ਬਹੁਤ ਬੁਰੀ ਆ। ਅੱਜ ਜੋ ਸਟਾਕ ਮਾਰਕੀਟ ਆ, ਡਾਓ ਜੋਨ ਇੰਡਸਟਰੀਅਲ 174 ਪੁਆਇੰਟ ਥੱਲੇ ਚਲੇ ਗਿਆ, S&P 13, ਨੈਸਡੈਕ ਵੀ ਥੱਲੇ ਹੈਗਾ ਆ 7.35। ਸੋ ਇਤੋਂ ਇਹ ਲੱਗਦਾ ਆ ਵੀ ਜੋ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਹੋਣੀ ਆ, ਉਹ ਘੱਟੋ ਘੱਟ ਨਹੀਂ ਤਾਂ 3 ਕੁਆਟਰ ਬੇਸਿਸ ਪੁਆਇੰਟ ਜਿਹੜੇ 0.75 ਆ ਇਨਕਰੀਜ਼ ਕਰਨਗੇ। ਕਿਉਂਕਿ ਫੈਡ ਇਹ ਕਹਿ ਰਿਹਾ ਵੀ ਸਾਡਾ ਟਾਰਗੇਟ ਇਹ ਆ ਵੀ ਇਨਫਲੇਸ਼ਨ ਨੂੰ 2% ਤੇ ਲੈ ਕੇ ਆਉਣਾ। ਸੋ ਹੁਣ 9.1% ਤੋਂ 2% ਤੇ ਲੈ ਕੇ ਆਉਣਾ, ਇਹ ਕਿੰਨਾ ਕੁ ਸੌਖਾ ਹੋਊਗਾ? ਵਾਲ ਸਟਰੀਟ ਜਰਨਲ ਵਾਲੇ ਤਾਂ ਇਹ ਵੀ ਕਹਿ ਰਹੇ ਹੋ ਸਕਦਾ 100 ਬੇਸਿਸ ਪੁਆਇੰਟ ਇਨਕਰੀਜ਼ ਕਰ ਦੇਣ, ਕਿਉਂਕਿ ਅੱਜ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਉੱਥੇ ਦੀ ਜਿਹੜੀ ਬੈਂਕ ਆ ਉਹਨਾਂ ਨੇ 1% ਸਿੱਧਾ ਹੀ ਇੰਟਰਸਟ ਰੇਟ ਇਨਕਰੀਜ਼ ਕਰ ਦਿੱਤਾ, ਕਿਉਂਕਿ ਇਨਫਲੇਸ਼ਨ ਦੀ ਪ੍ਰੋਬਲਮ ਕੈਨੇਡਾ 'ਚ ਵੀ ਬਹੁਤ ਜ਼ਿਆਦਾ ਹੈ। ਬਿਲਕੁਲ ਜੀ। ਸੋ ਜਿੱਦਾਂ ਹਰਜੋਤ ਸਿੰਘ ਨੇ ਦੱਸਿਆ 9.1% ਪਿਛਲੇ ਸਾਲ ਦੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ ਮਹਿੰਗਾਈ ਵਧੀ ਆ। ਸੋ ਡਾਓ ਜੋਨਸ ਐਸਟੀਮੇਟ ਲਾ ਰਿਹਾ ਸੀ 8.8, ਪਰ ਉਸ ਨਾਲੋਂ ਵੀ ਵੱਧ ਜਿਹੜੀ ਆ ਇਹ ਮਹਿੰਗਾਈ ਹੋਈ ਆ। ਫੂਡ ਤੇ એનર્ਜੀ ਦੀਆਂ ਪ੍ਰਾਈਸਿਸ ਦੇ ਵਿੱਚ ਵਾਧਾ ਜਿਹੜਾ ਉਹ ਦੇਖਿਆ ਗਿਆ ਆ। ਜਿਹੜਾ ਕੋਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ 5.9% ਵਧਿਆ ਆ। 5.7 ਦਾ ਇਹ ਐਸਟੀਮੇਟ ਸੀਗਾ। ਇਨਫਲੇਸ਼ਨ ਇੰਨੀ ਕੁ ਜ਼ਿਆਦਾ ਹੋਈ ਆ, ਵਧੀਆਂ ਹੋਈਆਂ ਤਨਖਾਹਾਂ ਵੀ ਘੱਟ ਲੱਗ ਰਹੀਆਂ ਆ। ਆਵਰਲੀ ਵੇਜਿਸ ਜੇ ਐਡਜਸਟ ਕਰਦੇ ਆ ਮਹਿੰਗਾਈ ਦੇ ਹਿਸਾਬ ਦੇ ਨਾਲ, ਐਡਜਸਟਡ ਫਾਰ ਇਨਫਲੇਸ਼ਨ ਜਿਸ ਨੂੰ ਕਿਹਾ ਜਾਂਦਾ ਆ, ਉਹ ਲੋਕਾਂ ਦੀਆਂ ਤਨਖਾਹਾਂ 1% ਘੱਟ ਗਈਆਂ ਆ। ਸੋ ਪਿਛਲੇ ਸਾਲ ਦੇ ਮੁਕਾਬਲੇ 3.6% ਜਿਹੜੀਆਂ ਹੈ ਮਹਿੰਗਾਈ ਜਿੰਨੀ ਵਧੀ ਉਹਦੇ ਹਿਸਾਬ ਦੇ ਨਾਲ ਇਹ ਘਟੀਆਂ ਆ। ਸੋ ਬਹੁਤ ਸਾਰੇ ਇੱਥੇ ਰੌਲਾ ਪਾਉਂਦੇ ਵੀ ਕਿਉਂ ਇੰਪਲੋਈਜ਼ ਦੀਆਂ ਤਨਖਾਹਾਂ ਵੱਧ ਰਹੀਆਂ, ਪਰ ਇਹ ਵੀ ਨਾਲ ਜਿਹੜਾ ਉਹ ਦੇਖਣਾ ਦੀ ਲੋੜ ਆ ਵੀ ਮਹਿੰਗਾਈ ਇੰਨੀ ਕੁ ਜ਼ਿਆਦਾ ਵਧੀ ਆ, ਉਹ ਵਧੀਆਂ ਹੋਈਆਂ ਤਨਖਾਹਾਂ ਵੀ ਘੱਟ ਜਿਹੜੀਆਂ ਉਹ ਲੱਗ ਰਹੀਆਂ ਨੇ। ਸੋ ਮੰਥਲੀ ਬੇਸਿਸ ਦੇ ਹਿਸਾਬ ਦੇ ਨਾਲ ਜਿਹੜਾ ਕੋਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈਗਾ ਆ ਉਹ 1.3 ਇਹ ਮਈ ਤੋਂ ਜੂਨ ਦੇ ਵਿੱਚ ਜਿਹੜਾ ਵਧਿਆ, ਈਅਰ ਟੂ ਈਅਰ 9.1% ਜਿਹੜਾ ਉਹ ਵਧਿਆ ਆ। ਸੋ ਕਾਫੀ ਜਿਹੜਾ ਹਾਲਾਤ ਆ ਉਹ ਉੱਤੇ ਨੂੰ ਆ। ਸੋ ਹੁਣ ਜਿਹੜੇ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਇਹ ਕੀ ਇਨਫਲੇਸ਼ਨ ਪੀਕ ਹੋ ਚੁੱਕੀ ਆ? ਕੀ ਇਹ ਮਹਿੰਗਾਈ ਦਾ ਸਭ ਤੋਂ ਉੱਤੇ ਵਾਲਾ ਸਤਰ ਆ ਜਾਂ ਅਜੇ ਹੋਰ ਵੀ ਵੱਧ ਸਕਦੀ ਆ? ਇਸ ਨੂੰ ਲੈ ਕੇ ਵੱਖ-ਵੱਖ ਜਿਹੜੇ ਇਕਨੋਮਿਸਟ ਆ, ਅਰਥ ਸ਼ਾਸਤਰੀ ਆ, ਉਹ ਆਪੋ ਆਪਣੀ ਰਾਏ ਜਿਹੜੀ ਇਸ ਦੇ ਵਿੱਚ ਰੱਖਦੇ ਨੇ। ਕਈ ਕਹਿੰਦੇ ਆ ਵੀ ਨਹੀਂ, ਇੰਟਰਸਟ ਰੇਟ ਦੇ ਵਧਾਉਣ ਦੇ ਨਾਲ ਇਹ, ਕਿਉਂਕਿ ਹੁਣ ਲਗਾਤਾਰ ਕਈ ਮਹੀਨਿਆਂ ਤੋਂ ਇੰਟਰਸਟ ਵਧਾ ਰਹੇ ਆ, ਸੋ ਇਸ ਨੂੰ ਸਟੇਬਲ ਹੁੰਦੇ, ਇਨਫਲੇਸ਼ਨ ਨੂੰ ਥੱਲੇ ਆਉਂਦੇ ਕੁਝ ਮਹੀਨੇ ਤਾਂ ਲੱਗਣਗੇ ਹੀ ਲੱਗਣਗੇ।
ਕੀ ਇਹ ਸਰਵ ਜਿਹੜੀ ਹੈ ਟੌਪ ਲੈਵਲ ਹੈਗਾ ਆ ਪੀਕ ਦਾ, ਇਨਫਲੇਸ਼ਨ ਦਾ ਪੀਕ ਦਾ? ਕਈ ਜਿਹੜੇ ਮੰਨਦੇ ਨੇ, ਪਰ ਬਹੁਤ ਸਾਰੇ ਜਿਹੜੇ ਅਰਥਸ਼ਾਸਤਰੀ ਇਹ ਵੀ ਮੰਨਦੇ ਨੇ ਵੀ ਨਹੀਂ, ਅਜੇ ਇਨਫਲੇਸ਼ਨ ਨੇ ਹੋਰ ਜ਼ਿਆਦਾ ਜਿਹੜਾ ਉਹ ਵਧਣਾ ਆ। ਸੋ ਇਹ ਇਨਫਲੇਸ਼ਨ ਦੇ ਲਗਾਤਾਰ ਵਧਣ ਦੇ ਨਾਲ ਜਿਹੜਾ ਫੈਡਰਲ ਰਿਜ਼ਰਵ ਆ ਉਹ ਆਪਣੀ ਬਹੁਤ ਹੀ ਅਗਰੈਸਿਵ ਪੋਜੀਸ਼ਨ ਦੇ ਵਿੱਚ ਆਊਗਾ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ 0.5% ਦਾ ਤਾਂ ਹੁਣ ਲੱਗਦਾ ਹੈ ਵੀ ਮਾਮੂਲੀ, ਇਹ ਇਹਨਾਂ ਨੇ ਘੱਟੋ ਘੱਟ ਇੰਨਾ ਵਾਧਾ ਤਾਂ ਕਰਨਾ ਹੀ ਕਰਨਾ ਆ। ਹੋ ਸਕਦਾ ਵੀ 1% 100 ਬੇਸਿਸ ਪੁਆਇੰਟ ਜਿਸ ਨੂੰ ਆਖ ਦਿੱਤਾ ਜਾਂਦਾ ਆ, ਉਹ ਵੀ ਜਿਹੜਾ ਉਹ ਵੱਧ ਜਾਵੇ। એનર્ਜੀ ਦੇ ਪ੍ਰਾਈਸ ਮੰਥ ਔਨ ਮੰਥ 7.5% ਜਿਹੜੇ ਵਧੇ ਸੀ। ਹੁਣ ਆਪਾਂ ਜੁਲਾਈ ਮਹੀਨੇ 'ਚ ਦੇਖ ਰਹੇ ਹਾਂ ਕੁਝ ਕੁ ਥਾਵਾਂ ਦੇ ਉੱਤੇ ਯੂਐਸ ਦੇ ਵਿੱਚ ਵੀਕਲੀ ਜਿਹੜੇ ਪ੍ਰਾਈਸ ਆ ਅੱਗੇ ਦੇ ਨਾਲੋਂ ਘਟੇ ਹੈਗੇ ਨੇ। ਫਿਊ ਸੈਂਟਸ ਜਿਹੜੇ ਆ 10 ਸੈਂਟਸ ਤੋਂ ਵੱਧ ਜਿਹੜਾ ਆ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। ਪਰ ਫੂਡ ਇੰਡੈਕਸ ਉਹ ਵੀ 1% ਜਿਹੜਾ ਉਹ ਵਧਿਆ ਆ। ਸ਼ੈਲਟਰ ਕਾਸਟ ਉਹ ਵੀ ਜਿਹੜੇ ਉਹ ਵਧੇ ਹੈਗੇ ਆ। ਸੋ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਲਾ ਕੇ ਦੇਖ ਲਓ, ਮਹਿੰਗਾਈ ਜਿਹੜੀ ਆ ਉਹ ਵੱਧ ਹੋ ਰਹੀ ਆ। ਤੁਸੀਂ ਸਾਰੇ ਜਾਣੇ ਜਦੋਂ ਵੀ ਹੁਣ ਗਰੋਸਰੀ ਸਟੋਰ ਦੇ ਉੱਤੇ ਜਾਂਦੇ ਆ, $100 ਦੇ ਸਮਾਨ ਨੂੰ ਕੰਪੇਅਰ ਕਰ ਲਓ ਜਿਹੜੇ ਸਾਲ ਪਹਿਲਾਂ ਜਾਂ ਇੱਥੋਂ ਤੱਕ ਕਿ 6 ਮਹੀਨੇ ਪਹਿਲਾਂ ਜੋ ਤੁਸੀਂ ਸਮਾਨ ਲੈਂਦੇ ਸੀ, ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ। ਅੱਜ ਤੋਂ ਕਈ ਵਰੇ ਪਹਿਲਾਂ ਹਰਜੋਤ ਸਿੰਘ ਜੀ ਜਿਹੜੇ ਗਰੋਸਰੀ ਕਰਦੇ ਉਹਨਾਂ ਨੂੰ ਪਤਾ ਹੋਣਾ ਵੀ $100 ਦੇ ਵਿੱਚ ਤਾਂ ਅੱਧੀ ਤੋਂ ਪੌਣੀ ਤੇ ਕਈ ਵਾਰੀ ਪੂਰੀ ਕਾਰਟ ਵੀ ਜਿਹੜੀ ਉਹ ਗਰੋਸਰੀ ਦੇ ਨਾਲ ਭਰ ਜਾਂਦੀ ਸੀ। ਹੁਣ ਮਹਿਜ 4-5 ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ $100 ਦੇ ਵਿੱਚ ਮਿਲਦੀਆਂ ਆ। ਸੋ ਮਹਿੰਗਾਈ ਦਾ ਜਿਹੜਾ ਇਹ ਦੌਰ ਇਸ ਟਾਈਮ ਚੱਲ ਰਿਹਾ ਆ, ਇਸ ਨੂੰ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਤੇ ਬੜੇ ਠਰਮੇ ਦੇ ਨਾਲ ਇਹਨਾਂ ਵਾਟਰ ਨੂੰ ਟ੍ਰੈਡ ਕਰਨ ਦੀ ਜ਼ਰੂਰਤ ਹੈ। ਇਹਦੇ ਵਿੱਚੋਂ ਕਹਿ ਲਓ ਵੀ ਸਹੀ ਸਲਾਮਤ ਲੰਘਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਨਫਲੇਸ਼ਨ ਦਾ ਇਹ ਜਿਹੜਾ ਜੰਪ ਆ 9.1% ਦਾ, ਉਹ 1981 ਤੋਂ ਬਾਅਦ ਚ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲਾ ਜਿਹੜਾ ਇਹ ਜੰਪ ਆ ਉਹ ਦੇਖਿਆ ਗਿਆ ਹੈਗਾ ਆ। ਇਹ ਇਨਫਲੇਸ਼ਨ ਦਾ ਮੈਜਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਤੋਂ ਜਿਹੜਾ ਉਹ ਦੇਖਿਆ ਜਾਂਦਾ ਆ। ਇਹਦੇ ਵਿੱਚ ਇਹ ਮਾਪਿਆ ਜਾਂਦਾ ਵੀ ਕਿੰਨੀ ਤੇਜ਼ੀ ਦੇ ਨਾਲ ਜਿਹੜੀਆਂ ਰੈਗੂਲਰ ਰੋਜ਼ਮਰਾ ਦੀਆਂ ਆਈਟਮਸ ਆ ਉਹਨਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ।